अस्सलामुअलैकुम की हाल चाल है ਤੁਹਾਡਾ ठीक ठाक हो ਤੁਸੀਂ ਸਾਰੇ कैसी तबीयत है ਤੁਹਾਡੀ ਸਾਰਿਆਂ ਦੀ ਅੱਲਾ ਕਰੇ ਤੁਸੀਂ ਸਾਰੇ ਹੱਸਦੇ ਰਹੋ ਤੇ ਵਸਦੇ ਰਹੋ ਤੇ ਆ ਗਏ ਆ ਜੀ ਅਸੀਂ ਨਾਇਬ ਜ਼ਮਾਨਿਆਂ ਦੇ ਨਾਲ ਤੇ ਸਭ ਤੋਂ ਪਹਿਲੇ ਮੈਂ ਉਸਮਾ ਦਾ ਕਮੈਂਟ ਪੜਾਂਗੀ। ਉਸਮਾ ਨੇ ਵੀ ਲਿਖਿਆ ਕਿ ਮੇਰੀ ਅੰਮੀ ਨੂੰ ਵੀ ਦਮਾ ਹੋ ਗਿਆ ਸੀ ਜਵਾਨੀ ਵਿੱਚ ਹੀ ਉਹਨੂੰ ਦਮਾ ਕਹਿੰਦੇ ਨੇ ਤੇ ਪੋਲਨ ਐਲਰਜੀ ਦਾ ਵੀ ਨਾਂ ਦਿੱਤਾ ਜਾਂਦਾ ਵੇ। ਉਹਨਾਂ ਨੂੰ ਹੋ ਗਿਆ ਸੀ, ਕਾਫੀ ਹੋ ਰਹਿੰਦੇ ਸਨ, ਇਨਹੇਲਰ ਯੂਜ਼ ਕਰਦੇ ਸਨ ਤੇ ਹਰ ਵਕਤ ਨੈਬੂਲਾਈਜੇਸ਼ਨ ਹੁੰਦੀ ਸੀ, ਉਹਨਾਂ ਦੀ ਨੈਬੂਲਾਈਜ਼ ਹੁੰਦੇ ਸਨ ਤੇ ਫਿਰ ਉਹਨਾਂ ਨੂੰ ਆਰਾਮ ਆਉਂਦਾ ਸੀ। ਫਿਰ ਕਿਸੇ ਨੇ ਦੱਸਿਆ ਅੰਜੀਰ ਔਰ ਬਦਾਮ ਵਗੈਰਾ ਦੇ ਨੁਸਖੇ ਹੋਮਿਓਪੈਥਿਕ ਤੇ ਕਾਫੀ ਉਹਨਾਂ ਨੂੰ ਫਰਕ ਪਿਆ ਤੇ ਉਹਨਾਂ ਨੇ ਆਪਣੀ ਦੱਸਿਆ ਤੇ ਨਾਲ ਉਹਨਾਂ ਨੇ ਦੱਸਿਆ ਕਿ ਆਦਮਪੁਰ ਵਿੱਚ ਸਾਡੇ ਦਾਦਾ ਜੀ ਦੇ ਘਰ ਅੰਮੀ ਕਿਸੇ ਸੁਣਾਉਂਦੇ ਸਨ ਕਿ ਜਿਹੜੀ ਵੀ ਬਰਾਤ ਉਦੋਂ ਆ ਕੇ ਠਹਿਰਦੀ ਸੀ ਨਾ ਤੇ ਉਹ ਬਰਾਤ ਆਉਂਦੀ ਸੀ ਉਹਨਾਂ ਦੇ ਘਰ ਹੀ ਠਹਿਰਦੀ ਸੀ ਤੇ ਕਿੰਨੇ ਅੱਛੇ ਦੌਰ ਸਨ ਕਿ ਲੋਕਾਂ ਦੇ ਦਿਲ ਕਿੰਨੇ ਵਸੀ ਸਨ ਕਿ ਬਰਾਤਾਂ ਨੂੰ ਵੀ ਠਹਿਰਾ ਲੈਂਦੇ ਸਨ। ਤੇ ਅੱਜ ਨਾਲ ਉਹਨਾਂ ਨੇ ਲਿਖਿਆ ਵੇ ਕਿ ਮੇਰੀ ਅੰਮੀ ਸਾਨੂੰ ਜਿਨ੍ਹਾਂ ਭੂਤਾਂ ਦੇ ਕਿੱਸੇ ਤੇ ਨਹੀਂ ਸੁਣਾਉਂਦੇ ਸਨ, ਲੇਕਿਨ ਅਸੀਂ ਸਾਡੇ ਅੱਬੂ ਸਾਨੂੰ ਨਬੀਆਂ ਦੇ ਕਿੱਸੇ ਸੁਣਾਉਂਦੇ ਹੁੰਦੇ ਸਨ ਤੇ ਉਹਨਾਂ ਨੇ ਆਪਣੀ ਯਾਦਾਂ ਮੇਰੇ ਨਾਲ ਸ਼ੇਅਰ ਕੀਤੀਆਂ ਨੇ। ਬਹੁਤ ਬਹੁਤ ਸ਼ੁਕਰੀਆ ਉਜ਼ਮਾ ਕਿ ਤੁਸੀਂ ਇੰਨੇ ਜ਼ਿਆਦਾ ਅੱਛੇ ਮੈਸੇਜ ਕਰਦੇ ਹੋ। ਤੇ ਨਬੀਲਾ ਫਰਦੌਸ ਕਹਿੰਦੇ ਨੇ ਕਿ ਬਹੁਤ ਖੂਬਸੂਰਤ, ਬਹੁਤ ਆਲਾ, मीठी आपा जान। अगला मिसरा मैं पूरा करूँगी। खिचड़ पकाया क्यों खादा। आपके नायाब ज़माने का जिक्र करना मुझे अपने बचपन के दिनों में ले जाता है और मैं दिल की गहराइयों से आप और आपकी बातों की इज्जत और कदर करती हूँ। लो भाई, बहुत बहुत शुक्रिया नबीला, बहुत बहुत शुक्रिया। यकीन मनो ਜਦੋਂ ਤੁਸੀਂ ਮੈਸੇਜ ਕਰਦੇ ਹੋ ਨਾ ਤੇ ਮੈਨੂੰ ਬਹੁਤ ਚੰਗਾ ਲੱਗਦਾ ਵੇ ਕਿ ਮੈਂ ਇੰਨਾ ਖੁਸ਼ ਹੋ ਜਾਂਦੀ ਹਾਂ ਉਸ ਚੀਜ਼ ਤੇ ਕਿ ਐਸਾ ਲੱਗਦਾ ਵੇ ਕਿ ਜਿਵੇਂ ਮੇਰੇ ਮੈਂ ਗੱਲ ਕੀਤੀ ਹੈ ਤੇ ਤੁਸੀਂ ਜ਼ਰਾ ਸੁਣੀ ਹੈ ਤੇ ਤੁਸੀਂ ਉਹਦਾ ਜਵਾਬ ਦਿੱਤਾ ਹੋਵੇ, ਵਰਨਾ ਮੈਂ ਇਕੱਲੀ ਬੈਠ ਕੇ ਬੋਲ ਕੇ ਉੱਠ ਜਾਵਾਂਗੀ। ਲੇਕਿਨ ਇਹ ਵੀ ਕਿ ਜਦੋਂ ਮੈਸੇਜ ਆਉਂਦਾ ਵੇ ਇਸ ਤਰ੍ਹਾਂ ਲੱਗਦਾ ਹੈ ਕਿ ਜਿਨ੍ਹਾਂ ਨਾਲ ਅਸੀਂ ਕਲਾਮ ਕਰ ਰਹੇ ਹਾਂ ਉਹਨਾਂ ਨੇ ਸਾਡੀ ਗੱਲ ਸੁਣੀ ਹੈ, ਸਾਡੀ ਇਸ ਗਵਾਰਾ ਕੀਤਾ ਵੇ, ਉਹਨਾਂ ਨੇ ਸਾਨੂੰ ਇਸ ਕਾਬਿਲ ਸਮਝਿਆ ਵੇ ਕਿ ਸਾਡੀ ਗੱਲ ਦਾ ਜਵਾਬ ਦੇਣ। ਤੇ ਮੈਂ ਬਹੁਤ ਸ਼ੁਕਰੀਆ ਅਦਾ ਕਰਨੀ ਆ नबीला ताड़ा भी, तो उज़मा ताड़ा भी, उमर हयात साहब, उर्वा, अभी उर्वा भी एक दिन नाराज़ हो गई सी, कहती सी उन्हें कमेंट की था कि आप तो मेरे कमेंट को तो जवाब ही नहीं देती हैं, आप तो बस तो उर्वा बहुत बहुत शुक्रिया, क्योंकि उर्वा के कमेंट बहुत ज़्यादा नहीं होंगे, या तो दिल बना देंदी है या कहती है आप बहुत ही प्यारी हैं बई, तो वह फिर तारीफ कर देंदी है, फिर मैं शुक्रिया अदा कर दिंदी हाँ। तो उर्वा का भी बहुत बहुत शुक्रिया। तो जो जो मैसेज करते हैं मैं सारिਆਂ का शुक्रिया अदा करनी हाँ। ਤੇ ਉਸ ਤੋਂ ਬਾਅਦ ਅਸੀਂ ਆ ਜਾਣੇ ਜਿਹੜੀ ਗੱਲ ਉਜ਼ਮਾ ਨੇ ਕੀਤੀ ਹੈ ਉਸੇ ਹਵਾਲੇ ਦੇ ਨਾਲ ਚਲੋ ਅਸੀਂ ਅੱਜ ਉਹਨੂੰ ਮੌਜੂ ਬਣਾ ਲੈਂਦੇ ਹਾਂ। ਉਜ਼ਮਾ ਦੇਖ ਲਓ, ਮੇਰਾ ਵੀ ਇਨਹੇਲਰ ਦੇਖ ਲਵੋ ਤੇ ਇਹ ਵਾਲਾ ਵੀ ਇਨਹੇਲਰ ਦੇਖ ਲਵੋ, ਐਵੈਂਟੋਲੀਨ ਇਨਹੇਲਰ ਹੀ ਜਿਹੜੇ ਤੁਹਾਡੀ ਅੰਮੀ ਯੂਜ਼ ਕਰਦੇ ਸਨ ਤੇ ਮੈਂ ਵੀ ਇਹ ਯੂਜ਼ ਕਰਨੀ ਆ। ਇਹ ਮੈਨੂੰ ਸਵੇਰ ਸ਼ਾਮ ਪਫ ਲੈਣੇ ਹੁੰਦੇ ਨੇ ਇਹਦੇ ਤੇ ਇਹ ਤੇ ਮੈਂ ਲਾਜ਼ਮੀ ਲੈਣੇ ਨੇ, ਚਾਹੇ ਮੈਨੂੰ ਤਕਲੀਫ ਹੋਵੇ ਜਾਂ ਨਾ ਹੋਵੇ। ਇਹ ਮੈਂ ਗਰਮੀ ਸਰਦੀ ਮਤਲਬ 12 ਮਹੀਨੇ ਇਹਦੇ ਉੱਠਦੇ ਹੀ ਮੈਂ 2 ਪਫ ਸਵੇਰ ਕਰਨੇ ਨੇ, 2 ਪਫ ਸ਼ਾਮ ਨੂੰ ਕਰਨੇ ਨੇ ਤਾਂ ਕਿ ਮੈਂ ਬਚੀ ਰਵਾਂ। ਉਸ ਤੋਂ ਬਾਵਜੂਦ ਵੀ ਜਦੋਂ ਹੋ ਜਾਂਦਾ ਵੇ ਤੇ ਫਿਰ ਮੈਂ ਇਹ ਵਾਲਾ ਇਨਹੇਲਰ ਯੂਜ਼ ਕਰਨੀ ਆ। ਤੇ ਬਈ ਇਸ ਤਰ੍ਹਾਂ ਹੀ ਚੱਲਦੀ ਹੈ ਜ਼ਿੰਦਗੀ। ਇਹ ਮੇਰੇ ਬੈਗ ਵਿੱਚ ਹਰ ਜਗ੍ਹਾ ਨਾਲ ਹੁੰਦੇ ਨੇ, ਪਰਸ ਵਿੱਚ, ਤੇ ਉਹ ਬਸ ਜਿੱਥੇ ਮੈਂ ਜਾਂਦੀ ਆ ਇਹ ਮੇਰੇ ਹਾਥੀ ਮੇਰਾ ਸਾਥੀ। ਇੱਕ ਫਿਲਮ ਆਈ ਸੀ ਨਾ ਤੇ ਮੇਰੇ ਸਾਥੀ ਨੇ, ਇਹ ਹਾਥੀ ਦੇ ਸਾਥੀ ਨੇ, ਉਹ ਹਾਥੀ ਮੇਰਾ ਸਾਥੀ ਸੀ ਨਾ, ਹਾਥੀ ਦੇ ਇਹ ਵਾਲੇ ਸਾਥੀ ਨੇ। ਤੇ ਚਲੋ ਵੀ ਇਹ ਤੇ ਹੋ ਗਈ ਮਜ਼ਾਕ ਦੀ ਗੱਲ। ਤੇ ਉਸਮਾ ਦੀ ਨੇ ਜਿਹੜੀ ਗੱਲ ਕੀਤੀ ਕਿ ਇਹਨਾਂ ਦੇ ਦਾਦਾ ਜੀ ਦੇ ਜ਼ਮਾਨੇ ਵਿੱਚ ਬਰਾਤ ਆ ਕੇ ਠਹਿਰਦੀ ਸੀ ਔਰ ਰਿਸ਼ਤਾ ਕਹਿੰਦੇ ਜਦੋਂ ਪੱਕਾ ਕਰ ਦਿੰਦੇ ਸਨ, ਕੋਈ ਆ ਕੇ ਦੱਸਦਾ ਸੀ ਵੀ ਅਸੀਂ ਤੁਹਾਡੇ ਬੱਚਿਆਂ ਦਾ ਰਿਸ਼ਤਾ ਪੱਕਾ ਕਰ ਦਿੱਤਾ ਹੋਵੇ ਤਾਂ ਅਸੀਂ ਬੜਾ ਹੈਰਾਨ ਹੋ ਕੇ ਸੁਣਨੇ ਸਾਂ। ਤੇ ਵਾਕਈ ਉਹ ਜ਼ਮਾਨੇ ਨਾਯਾਬ ਜ਼ਮਾਨੇ ਸਨ ਜਿਹੜੇ ਲੰਘ ਗਏ, ਜਿਹੜੇ ਹੁਣ ਆਣੇ ਨਹੀਂ, ਕਿ ਜਿਹੜੇ ਬੜੇ ਜੋ ਗੱਲ ਕਹਿ ਦਿੰਦੇ ਸਨ ਉਹ ਉਸੇ ਤਰ੍ਹਾਂ ਹੀ ਮੰਨ ਲਈ ਜਾਂਦੀ ਸੀ ਤੇ ਰਿਸ਼ਤੇ ਪੱਕੇ ਹੋ ਜਾਂਦੇ ਸਨ, ਮਹਿਮਾਨ ਆਉਂਦੇ ਸਨ। ਮਾਫੀ ਚਾਹੁੰਦੀ ਹਾਂ ਕਿ ਮਹਿਮਾਨ ਜਿਹੜੇ ਆਉਂਦੇ ਸਨ ਢੇਰਾਂ ਦੇ ਹਿਸਾਬ ਨਾਲ, ਦੇਖੋ ਬਰਾਤ ਕੋਈ ਇਸ ਤਰ੍ਹਾਂ ਤਾਂ ਨਹੀਂ ਹੁੰਦੀ ਸੀ ਔਰ ਉਹਨਾਂ ਨੇ ਦੱਸਿਆ ਕਈ ਕਈ ਦਿਨ ਫਿਰ ਠਹਿਰਦੇ ਸਨ ਲੋਕ। ਸਾਰੇ ਦੂਰੋਂ ਜਦੋਂ ਬਰਾਤ ਆਉਂਦੀ ਹੈ ਤੇ ਫਿਰ ਉਹ ਲੋਕ ਇੱਕ ਦਿਨ ਆ ਕੇ ਥਕਾਵਟ ਲਾਉਂਦੇ ਨੇ, ਕਰਦੇ ਨੇ, ਫਿਰ ਉਹਨਾਂ ਨੇ ਜਿਹੜੇ ਬਰਾਤੀ ਆਉਂਦੇ ਨੇ ਉਹਨਾਂ ਨੇ ਉਸ ਸ਼ਹਿਰ ਦੀ ਥੋੜ੍ਹਾ ਘੁੰਮਣਾ ਫਿਰਨਾ ਵੀ ਹੁੰਦਾ ਸੀ ਤੇ ਇਸ ਤਰ੍ਹਾਂ ਹੁੰਦਾ ਸੀ। ਤੇ ਵਾਕਈ ਉਹ ਮੁਹੱਬਤਾਂ ਵਾਲੇ ਜ਼ਮਾਨੇ ਹੁਣ ਨਹੀਂ ਰਹੇ। ਹੁਣ ਤੇ ਜਿਹੜਾ ਨਾ ਬਹੁਤ ਜ਼ਿਆਦਾ ਇੱਕ ਬਨਾਵਟੀ ਜਿਹੜਾ ਦੌਰ ਆ ਗਿਆ ਵੇ कि हर चीज़ च बनावट है। बस गर्ज है मिलने आ, शादी ते आओ, शिरकत करो, लिफाफा दवो, खाना खाओ तो दौड़ जाओ, बस तो बद के कोई लोग कोई ताल्लुकात नहीं रखना चाहते।
ਤੇ ਪਹਿਲੇ ਜ਼ਮਾਨਿਆਂ 'ਚ ਇਸ ਤਰ੍ਹਾਂ ਹੁੰਦਾ ਸੀ, ਕੋਈ ਸ਼ਾਦੀ ਹੁੰਦੀ ਸੀ ਤੇ ਸਾਰੇ ਮਹੱਲੇ ਨੂੰ ਇਸ ਤਰ੍ਹਾਂ ਹੁੰਦਾ ਸੀ ਕਿ ਸਾਰੇ ਜੇ ਬੱਚੀ ਦੀ ਸ਼ਾਦੀ ਏ ਤੇ ਤਾਂ ਵੀ ਸਾਰੇ ਕਹਿੰਦੇ ਸੀ ਧੀਆਂ ਸਾਂਝੀਆਂ ਹੁੰਦੀਆਂ ਨੇ। ਹਰ ਕੋਈ ਵੱਧ ਕੇ ਕੰਮ ਕਰਦਾ ਸੀ ਕਿ ਬਈ ਸਾਨੂੰ ਦੱਸੋ, ਸਾਡੀ ਡਿਊਟੀ ਲਾਓ, ਸਾਡੇ ਜ਼ਿੰਮੇ ਕਿਹੜਾ ਕੰਮ ਏ। ਹਰ ਬੰਦਾ ਕੰਮ ਕਰਦਾ ਸੀ, ਹਰ ਬੰਦੇ ਦੀ ਕੋਸ਼ਿਸ਼ ਹੁੰਦੀ ਸੀ ਮੈਂ ਥੋੜ੍ਹਾ ਜਿਹਾ ਹਿੱਸਾ ਪਾਵਾਂ, ਪਰ ਪਾਵਾਂ ਜ਼ਰੂਰ, ਕਿ ਬਈ ਇਹ ਸਾਡੇ ਮਹੱਲੇ ਦੀ ਬੱਚੀ ਦੀ ਸ਼ਾਦੀ, ਭਤੀ ਦੀ ਸ਼ਾਦੀ ਹੋ ਰਹੀ ਹੈ। ਇਸ ਤਰ੍ਹਾਂ ਫਿਰ ਲੋਕ ਉਸ 'ਚ ਹਿੱਸਾ ਪਾਉਂਦੇ। ਮੁੰਡੇ ਦੀ ਸ਼ਾਦੀ ਹੈ ਤਾਂ ਵੀ ਪੂਰਾ ਮਹੱਲਾ ਜਿਹੜਾ ਧਮਾਲਾ ਪਾਉਂਦਾ ਸੀ ਵੀ ਅਸੀਂ ਜੰਝ ਦੇ ਨਾਲ ਜਾਣਾ ਵੇ, ਅਸੀਂ ਮੁੰਡਾ ਵਿਆਹਣ ਜਾਣਾ ਵੇ। ਹਲੇ ਸੱਦੇ ਦਿੱਤੇ ਵੀ ਨਹੀਂ ਹੁੰਦੇ ਸਨ ਤੇ ਲੋਕ ਤਿਆਰੀ ਸ਼ੁਰੂ ਕਰਦੇ ਸਨ। ਪਤਾ ਹੁੰਦਾ ਸੀ ਵੀ ਅਸੀਂ ਤਾਂ ਜਾਣਾ ਹੀ ਜਾਣਾ ਨਾਲ। ਕੋਈ ਸੱਦਿਆਂ ਦਾ ਇੰਤਜ਼ਾਰ ਨਹੀਂ ਕਰਦਾ ਸੀ, ਕੋਈ ਕਾਰਡ ਦਾ ਇੰਤਜ਼ਾਰ ਨਹੀਂ ਕਰਦਾ ਸੀ। ਜਿਵੇਂ ਹੀ ਤਰੀਕ ਪੱਕੀ ਹੁੰਦੀ ਸੀ, ਸਾਰੇ ਪੜੋਸੀ ਮਹੱਲੇਦਾਰ ਤਿਆਰੀ ਸ਼ੁਰੂ ਕਰ ਦਿੰਦੇ ਸਨ। ਬਸ ਬਈ ਹੁਣ ਸ਼ਾਦੀ ਹੈ ਤੇ ਅਸੀਂ ਕਹਿੰਦੇ ਨੇ ਜਾਣਾ ਵੇ, ਮੁੰਡਾ ਵਿਆਹਣ ਜਾਣਾ ਹੈ ਜਾਂ ਬਰਾਤ ਆਉਣੀ ਹੈ, ਤੇ ਉਸ ਹਿਸਾਬ ਦੇ ਨਾਲ ਉਹ ਆਪਣੀਆਂ ਤਿਆਰੀਆਂ ਸ਼ੁਰੂ ਕਰ ਦਿੰਦੇ ਸਨ। ਸੱਦੇ ਦੀ ਕਿਸੇ ਨੂੰ ਫਿਕਰ ਨਹੀਂ ਹੁੰਦੀ ਸੀ, ਉਹ ਤੇ ਆਉਣਾ ਹੀ ਆਉਣਾ ਵੇ ਬਈ। ਤੇ ਉਹ ਕਿੰਨੇ ਅਨਮੋਲ ਜ਼ਮਾਨੇ ਸਨ। ਅੱਜ ਅੱਜ ਦੇਖੋ ਇੰਤਜ਼ਾਰ ਹੁੰਦਾ ਵੇ, ਚਾਹੇ ਤੁਹਾਡੇ ਕਿੰਨੀ ਵੀ ਕਰੀਬੀ ਅਜ਼ੀਜ਼ ਹੈ, ਪਰ ਉਹ ਤੁਸੀਂ ਉਹਨੂੰ ਇੰਤਜ਼ਾਰ ਕਰਦੇ ਹੋ ਕਿ ਸਾਨੂੰ ਇਨਵਾਈਟ ਕਰੇਗਾ ਤੇ ਅਸੀਂ ਜਾਣਾ ਵੇ, ਬਈ ਨਹੀਂ ਕਰੇਗਾ ਤਾਂ ਫਿਰ ਨਹੀਂ ਜਾਵਾਂਗੇ। ਔਰ ਬਾਜ਼ ਦਫਾ ਕਰੀਬੀ ਰਿਸ਼ਤੇਦਾਰਾਂ ਨੂੰ ਵੀ ਨਜ਼ਰਅੰਦਾਜ਼ ਕਰ ਦਿੱਤਾ ਜਾਂਦਾ ਨੇ ਵੀ ਅਸੀਂ ਨਹੀਂ ਇਹਨੂੰ ਬੁਲਾ ਰਹੇ, ਤੇ ਉਹ ਦਿਲਾਂ ਵਿੱਚ ਬੋਝ ਰੱਖੇ ਜਾਂਦੇ ਨੇ। ਦਿਲਾਂ ਵਿੱਚ ਛੋਟੀਆਂ ਛੋਟੀਆਂ ਗੱਲਾਂ ਨੂੰ ਪ੍ਰਵਾਨ ਚੜਾ ਕੇ ਤੇ ਉਹ ਰਿਸ਼ਤੇਦਾਰੀਆਂ ਨੂੰ ਮੁਸਤਰਦ ਕੀਤਾ ਜਾਂਦਾ ਵੇ। ਪਰ ਉਹ ਜ਼ਮਾਨੇ ਐਸੇ ਸਨ ਕਿ ਜੇ ਕੋਈ ਨਾਰਾਜ਼ਗੀ ਹੁੰਦੀ ਵੀ ਸੀ ਨਾ, ਕਿ ਕਿਸੇ ਰਿਸ਼ਤੇਦਾਰ ਨਾ ਕਰੀਬੀ ਨਹੀਂ, ਕੋਈ ਬਰਾਦਰੀ ਵਿੱਚ ਵੀ ਕੋਈ ਨਾਰਾਜ਼ ਹੁੰਦਾ ਸੀ, ਕੋਈ ਭੈਣ ਭਰਾ ਨਾਰਾਜ਼ ਹੁੰਦਾ ਸੀ, ਉਹਨੂੰ ਭੈਣ ਭਰਾ ਹੀ ਕਿਹਾ ਜਾਂਦਾ ਸੀ। ਕੋਈ ਨਾਰਾਜ਼ਗੀ ਕਿਸੇ ਕਿਸਮ ਦੀ ਇਹ ਕਹਿਣਾ ਵੀ ਅਸੀਂ ਵਿਆਹਣ ਚੱਲੇ ਹਾਂ ਮੁੰਡਾ ਜਾਂ ਸ਼ਾਦੀ ਹੈ, ਰਿਸ਼ਤੇਦਾਰਾਂ ਨੂੰ ਪਹਿਲੋਂ ਮਨਾਓ। ਇਹ ਇੱਕ ਬੜੀ ਖਾਸ ਇੱਕ ਸਮਝੋ ਰਸਮ ਕਹਿ ਲਓ ਜਾਂ ਇੱਕ ਜ਼ਿੰਮੇਦਾਰੀ ਕਹਿ ਲਓ, ਜਾਂ ਉਸ ਜ਼ਮਾਨੇ ਦੇ ਲੋਕਾਂ ਦੀ ਸਾਦਗੀ ਕਹਿ ਲਓ, ਜਾਂ ਉਹਨੂੰ ਮੁਹੱਬਤ ਦਾ ਨਾਂ ਦੇ ਲਵੋ, ਜੋ ਵੀ ਉਹਨੂੰ ਕਹਿਣਾ ਚਾਹੋ। ਪਰ ਉਹ ਫਿਰ ਲੋਕ ਜਾਂਦੇ ਸਨ, ਜਾ ਕੇ ਮਾਫੀ ਤਲਾਫੀ ਕਰਨੀ ਕਿ ਛੱਡੋ ਵੀ, ਗੁੱਸਾ ਛੱਡੋ, ਜਿਹੜੀ ਸਾਡੀ ਗਲਤੀ ਹੈ ਮਾफ़ ਕਰੋ, ख़त्म करो गल नूं, जो भी हो गया आ जाओ, ਵਿਆਹ ਤੇ ਤੁਸੀਂ ਆ ਜਾਓ। ਤੁਸੀਂ ਨਾ ਆਏ ਤੇ ਸਾਡਾ ਵਿਆਹ ਤੇ ਜਿਹੜਾ ਵੀ ਬੜਾ ਉਦਾਸੀ 'ਚ ਗੁਜ਼ਰਨਾ ਵੇ। ਤੇ ਅਗਲੇ ਨੂੰ ਫਿਰ ਮਨਾ ਲਿਆ ਜਾਂਦਾ ਸੀ। ਤੇ ਉਹ ਬਹੁਤ ਅਨਮੋਲ ਜ਼ਮਾਨੇ ਸਨ ਜਦੋਂ ਰੁੱਸਿਆ ਹੋਇਆਂ ਨੂੰ ਮਨਾਇਆ ਜਾਂਦਾ ਸੀ। ਅੱਜ ਅੱਜ ਉਹ ਦੌਰ ਹੀ ਨਹੀਂ ਰਿਹਾ। ਅੱਜ ਕਹਿੰਦੇ ਨੇ ਵੀ ਵੀ ਜਾ ਤੂੰ ਦਫਾ ਹੋ, ਤੂੰ ਹੈ ਕੌਣ ਏ, ਅਸੀਂ ਕੀ ਜਾਣਦੇ ਹਾਂ ਤੈਨੂੰ। 1 ਮਿੰਟ ਲੱਗਦਾ ਵੇ, 1 ਮਿੰਟ ਲੱਗਦਾ ਵੇ, ਲੋਕ ਕਹਿੰਦੇ ਨੇ ਅਸੀਂ ਤੈਨੂੰ ਵੀ ਨਜ਼ਰਾਂ ਤੋਂ ਗਿਰਾ ਦਿੱਤਾ ਵੇ, ਅਸੀਂ ਤੈਨੂੰ ਨਜ਼ਰਾਂ ਤੋਂ ਸੁੱਟ ਦਿੱਤਾ ਵੇ, ਤੇ 1 ਮਿੰਟ ਵੀ ਨਹੀਂ ਲਾਉਂਦੇ। ਲੋਕ ਇਹ ਸੋਚਦੇ ਹੀ ਨਹੀਂ ਕਿ ਉਹ ਸਾਡਾ ਤਾਲੁਕ ਕੀ ਸੀ। ਲੋਕ ਇਹ ਸੋਚਦੇ ਹੀ ਨਹੀਂ ਕਿ ਅਸੀਂ ਉਹਦੇ ਨਾਲ ਕਿੰਨੀ ਕੁ ਸਾਡੀ ਵਾਬਸਤਗੀ ਸੀ। ਬਸ ਅਨਾ ਜਿਹੜੀ ਹੈ ਉਹ ਕਹਿੰਦੀ ਹੈ ਕਿ ਜਾ ਵੀ ਤੂੰ ਦਫਾ ਹੋ, ਮਾਰਦੇ ਨੇ ਠੁੱਡਾ ਤੇ ਉਹ ਗਏ। ਤੇ ਅੱਜ ਉਹ ਜ਼ਮਾਨਾ ਆ ਗਿਆ ਵੇ। ਲੇਕਿਨ ਉਹ ਜ਼ਮਾਨੇ ਐਸੇ ਸਨ ਕਿ ਜਦੋਂ ਤੱਕ ਕਿਸੇ ਨੂੰ ਮਨਾ ਨਹੀਂ ਲਿਆ ਜਾਂਦਾ ਸੀ, ਸਕੂਨ ਨਹੀਂ ਆਉਂਦਾ ਸੀ। ਤੇ ਪੂਰਾ ਜਿਹੜਾ ਮੁਹੱਲਾ ਵੇ ਨਾ, ਉਹ ਆਪਣਾ ਹਿੱਸਾ ਵੀ ਪਾਉਂਦਾ ਸੀ। ਕਿਸੇ ਜਗ੍ਹਾ ਤੋਂ ਬਿਸਤਰੇ ਇਕੱਠੇ ਕੀਤੇ ਜਾਂਦੇ ਸਨ। ਘਰ ਵਾਲਿਆਂ ਨੂੰ ਪਤਾ ਹੁੰਦਾ ਸੀ ਮੇਰੇ ਕੋਲ ਇੰਨੇ ਬਿਸਤਰੇ ਨੇ, ਇੰਨੇ ਮਹਿਮਾਨ ਆਣੇ ਨੇ, ਤੇ ਬਈ ਸਾਰਿਆਂ ਨੇ ਸਰਾਣਿਆਂ ਦੇ ਉੱਤੇ ਨਾਂ ਲਿਖ ਕੇ ਕੋਨਿਆਂ ਦੇ ਉੱਤੇ ਭੇਜ ਦੇਣਾ। ਚਾਦਰਾਂ ਦੇ ਉੱਤੇ ਕੋਨਿਆਂ 'ਤੇ ਕੋਈ ਨਿਸ਼ਾਨੀ, ਕੋਈ ਧਾਗੇ ਦਾ ਮਤਲਬ ਕੋਈ ਨਿਸ਼ਾਨੀ ਲਾਈ ਜਾਂਦੀ ਸੀ, ਕਿਉਂਕਿ ਇੰਨੇ ਬਿਸਤਰੇ ਆਉਂਦੇ ਸਨ। ਤੇ ਫਿਰ ਉਹ ਪਤਾ ਨਹੀਂ ਹੁੰਦਾ ਸੀ, ਪਰ ਸਾਰੇ ਕਿਸੇ ਨੇ 2 ਬਿਸਤਰੇ ਭੇਜ ਦੇਣੇ, ਕਿਸੇ ਨੇ 3 ਭੇਜ ਦੇਣੇ, ਕਿਸੇ ਨੇ 4 ਭੇਜ ਦੇਣੇ। ਉਹ ਜਿੰਨੇ ਚਾਹੀਦੇ ਹੁੰਦੇ ਸਨ ਬਿਸਤਰੇ ਮਹੱਲੇ 'ਚੋਂ ਇਕੱਠੇ ਹੋ ਜਾਂਦੇ ਸਨ। ਮੰਜੀਆਂ ਇਕੱਠੀਆਂ ਹੋ ਜਾਂਦੀਆਂ ਸਨ ਕਿ ਬਈ ਮੰਜੀ ਭੇਜ ਦੇਵੋ, ਕਿ ਬਈ ਸਾਡੇ ਕੋਲ ਮੰਜੀਆਂ ਇੰਨੀਆਂ ਚਾਹੀਦੀਆਂ ਨੇ, ਚਲੋ ਵੀ ਠੀਕ ਹੈ 2 ਮੰਜੀਆਂ ਅਸੀਂ ਭੇਜ ਦਾਂਗੇ। ਭਾਂਡੇ ਆ ਜਾਂਦੇ ਸਨ ਕਿ ਵੀ ਮਹਿਮਾਨਾਂ ਨੇ ਆਉਣਾ, ਵੀ ਭਾਂਡੇ ਭੇਜ ਦੇਵੋ ਨਵਲ ਦੇਚ ਕੇ ਦੁੱਜ ਕੇ, ਤੇ ਆਟਾ ਗੁੰਨਣ ਵਾਲੀਆਂ ਪਰਾਤਾਂ, ਤੇ ਜੋ ਜੋ ਬਰਤਨ ਚਾਹੀਦਾ ਹੁੰਦਾ ਸੀ ਨਾ, ਉਹ ਲੋਕ ਭੇਜ ਦਿੰਦੇ ਸਨ ਕਿ ਬਈ ਚਲੋ ਭਾਂਡੇ ਭੇਜੋ, ਬਈ ਉੱਥੇ ਜ਼ਰੂਰਤ ਹੈ, ਮਹਿਮਾਨਾਂ ਨੇ ਆਉਣਾ। ਤੇ ਜਿਹੜਾ ਦੁੱਧ ਭੇਜਿਆ, ਜਿਹਨਾਂ ਘਰਾਂ ਦਾ ਦੁੱਧ ਹੁੰਦਾ ਸੀ ਨਾ, ਉਹ ਫਿਰ ਦੁੱਧ ਭੇਜਦੇ ਸਨ ਆਪਣਾ, ਕਿ ਚਲੋ ਵੀ ਇਹਨਾਂ ਦੇ ਘਰ ਮਹਿਮਾਨ ਨੇ, ਸ਼ਾਦੀ ਹੈ, ਮਹੱਲੇ 'ਚ ਸ਼ਾਦੀ ਹੈ। ਸਾਰਾ ਕਿਸੇ ਨੇ 2 ਕਿਲੋ ਭੇਜ ਦਿੱਤਾ, ਕਿਸੇ ਨੇ ਕਿਲੋ ਭੇਜ ਦਿੱਤਾ, ਕਿਸੇ ਨੇ ਜੋ ਇਸਤ ਆਪਣਾ ਖਰਚ ਰੱਖ ਕੇ ਹੁੰਦੀ ਸੀ ਨਾ, ਉਹ ਮਹੱਲੇਦਾਰੀ 'ਚ ਹਿੱਸਾ ਜ਼ਰੂਰ ਪਾਇਆ ਜਾਂਦਾ ਸੀ ਕਿ ਬਈ ਦੁੱਧ ਭੇਜੋ, ਉੱਥੇ ਮਹਿਮਾਨਾਂ ਨੇ ਆਉਣਾ, ਚਾਹ ਸ਼ਾਹ ਬਣਾਉਣੀ ਹੈ। ਤੇ ਹਾਂ, ਉਹੀ ਕਹਿੰਦੀ ਕਿ ਛੋਟੀ ਛੋਟੀ ਗੱਲ ਦਾ ਖਿਆਲ ਰੱਖਿਆ ਜਾਂਦਾ ਸੀ। ਲੋਕ ਆਪ ਹੀ ਖਿਆਲ ਰੱਖਦੇ ਸਨ। ਲੋਕ ਇਸ ਤਰ੍ਹਾਂ ਨਹੀਂ ਸੀ ਕਿ ਬਈ ਕਿਸੇ ਦੇ ਮੁੰਤਜ਼ਰ ਹੋਣ, ਜਾਂ ਘਰ ਵਾਲਾ ਕਵੇ ਕਿ ਵੀ ਮੈਨੂੰ ਦੁੱਧ ਭੇਜਿਓ, ਵੀ ਮੈਨੂੰ ਲੋੜ ਹੈ ਜਾਂ ਕੁਛ ਨਹੀਂ। ਲੋਕ ਅੱਗੇ ਵੱਧ ਕੇ ਕੰਮ ਕਰਦੇ ਸਨ। ਇਸ ਤਰ੍ਹਾਂ ਹੋਰ ਵੀ ਪੁੱਛਣਾ ਕਿ ਸਾਨੂੰ ਦੱਸੋ ਕਿਸੇ ਚੀਜ਼ ਦੀ, ਕੋਈ ਬਾਜ਼ਾਰੋਂ ਸੌਦਾ ਲਿਆਉਣਾ ਵੀ, ਕੋਈ ਕੰਮ ਕਾਜ ਕਰਨਾ ਵੀ, ਤੇ ਸਭ ਜਿਹੜੇ ਨਾ ਉਸ ਚੀਜ਼ ਨੂੰ ਅਵਲੀਅਤ ਦਿੰਦੇ ਸਨ ਕਿ ਸਾਡੇ ਰਿਸ਼ਤੇਦਾਰ ਨੇ, ਸਾਡੇ ਮਹੱਲੇਦਾਰ ਨੇ, ਸਾਡੇ ਭੈਣ ਭਰਾ ਨੇ। ਸਾਡੀ ਅੰਮੀ ਕਹਿੰਦੇ ਹੁੰਦੇ ਸਨ, ਅੱਲਾ ਜੰਨਤ ਨਸੀਬ ਕਰੇ,
ਕਿ ਰਿਸ਼ਤੇਦਾਰ ਸਾਰਿਆਂ ਦੇ ਦੂਰ ਦੂਰ ਹੁੰਦੇ ਨੇ। ਜ਼ਾਰੇ ਕੋਈ ਮੌਕੇ 'ਤੇ ਹੀ ਪਹੁੰਚੇਗਾ ਨਾ, ਕਿ ਕਿਸੇ ਨੂੰ ਇਤਲਾਹ ਕਰੋਗੇ ਕੋਈ ਸ਼ਾਦੀ ਗਮੀ, ਪਰ ਪੜੋਸੀ ਜਿਹੜਾ ਹੁੰਦਾ ਹੈ ਨਾ ਤੁਹਾਡਾ, ਜਿਹੜਾ ਤੁਹਾਡਾ ਪੜੋਸ ਹੁੰਦਾ ਵੇ, ਉਹ ਤੁਹਾਡਾ ਪੱਕਾ ਸਾਥ ਹੁੰਦਾ ਵੇ। ਕਿਉਂਕਿ ਜੇ ਤੁਹਾਨੂੰ ਤਕਲੀਫ ਹੈ, ਤੁਹਾਡੇ ਪੜੋਸੀ ਨੇ ਫੌਰਨ ਪਹੁੰਚ ਕੇ ਤੁਹਾਨੂੰ ਦੇਖਣਾ ਵੇ। ਤੁਹਾਡੀ ਖੁਸ਼ੀ ਹੈ ਤੇ ਪਹਿਲੇ ਆਉਣ ਵਾਲਾ ਉਹ ਹੀ ਹੋਏਗਾ। ਇਸ ਤੋਂ ਪੜੋਸ ਨੂੰ ਬੜੀ ਅਹਿਮੀਅਤ ਦਿੱਤੀ ਜਾਂਦੀ ਸੀ ਕਿ ਸਾਡਾ ਪੜੋਸੀ ਹੈ ਤਾਂ ਬਹੁਤ ਜ਼ਿਆਦਾ ਉਹਨੂੰ ਅਹਿਮੀਅਤ, ਭੈਣਾਂ ਭਰਾਵਾਂ ਵਾਂਗਰ ਹੀ ਹੁੰਦਾ ਸੀ। ਤੇ ਉਹ ਜ਼ਮਾਨੇ ਨਾਯਾਬ ਹੋਏ। ਤੇ ਮੈਂ ਖੁਦ ਹੈਰਾਨ ਹੋਣੀ ਹੈ ਜੋ ਤੁਸੀਂ ਕਿਹਾ ਨਾ ਕਿ ਜੰਝ ਵਾਲਾ, ਤੇ ਉਹ ਹਿਸਾਬ ਸਾਡੇ ਹੁੰਦਾ ਸੀ ਕਿ ਸਾਡੇ ਘਰ ਵਿੱਚ ਕਰਾਚੀ ਅਸੀਂ ਰਹਿੰਦੇ ਸਾਂ, ਤੇ ਸਿਆਲਕੋਟ ਤੋਂ ਜਿਹੜੇ ਜਿੰਨੇ ਵੀ ਰਿਸ਼ਤੇਦਾਰ ਸਾਡੇ ਅੱਬੂ ਦੇ, ਔਰ ਜਿੰਨੇ ਵੀ ਮੁਹੱਲੇਦਾਰ, ਰਿਸ਼ਤੇਦਾਰ ਵੀ ਔਰ ਮੁਹੱਲੇਦਾਰ ਵੀ, ਹਾਜੀ ਜਦੋਂ ਜਾਂਦੇ ਸਨ ਨਾ, ਸਭ ਸਾਡੇ ਘਰ ਆ ਕੇ ਠਹਿਰਦੇ ਸਨ। ਕਿਉਂਕਿ ਉਹ ਫਲਾਈਟਾਂ ਹੀ ਉਦੋਂ ਕਰਾਚੀ ਤੋਂ ਚੱਲਦੀਆਂ ਸਨ, ਜਾਂ ਬਹਿਰੀ ਜਹਾਜ਼ 'ਤੇ ਉਸ ਜ਼ਮਾਨੇ 'ਚ ਸਫ਼ਰ ਹੁੰਦਾ ਸੀ। ਉਹ ਵੀ ਮੈਂ ਕਿਸ ਦਿਨ ਤੁਹਾਨੂੰ ਸੁਣਾਵਾਂਗੀ ਸਾਰੀ ਗੱਲ। ਤੇ ਜਿੰਨੇ ਵੀ ਹਾਜੀ ਨੂੰ ਛੱਡਣ ਮਹਿਮਾਨ ਆਏ ਨੇ ਨਾ, ਉਹ ਬੜਾ ਉਸ ਜ਼ਮਾਨੇ 'ਚ ਬੜਾ ਤਮਾਮ ਹੁੰਦਾ ਸੀ ਬਈ ਹਾਜੀ ਚੱਲੇ ਨੇ, ਅਸੀਂ ਚੱਲੇ ਹਾਂ ਬਈ ਕੀ ਕਹਿੰਦੇ ਨੇ ਉਹਨਾਂ ਨੂੰ ਚੜ੍ਹਾਉਣ ਵਾਸਤੇ ਕਰਾਚੀ ਚੱਲੇ ਹਾਂ। ਕਰਾਚੀ ਦਾ ਨਾਂ ਹੁੰਦਾ ਸੀ ਬਈ ਕਰਾਚੀ ਚੱਲੇ ਹਾਂ। ਲੋਕ ਕਹਿੰਦੇ ਸਮੁੰਦਰ ਦੇਖਣਾ, ਸਮੁੰਦਰ ਹੈਗਾ ਕਿਸ ਤਰ੍ਹਾਂ ਦਾ, ਤੇ ਉਹ ਫਿਰ ਲੋਕ ਬੜੇ ਸ਼ੌਕ ਦੇ ਨਾਲ ਆਉਂਦੇ ਸਨ। ਤੇ ਉਹ ਫਿਰ ਹਾਜੀਆਂ ਨੂੰ ਚੜ੍ਹਾਉਣਾ, ਹਾਜੀਆਂ ਨੂੰ ਹਾਰ ਸ਼ਾਰ ਪਾ ਕੇ ਬਹੁਤ ਕਾਫੀ ਸਾਰੇ ਲੋਕ ਆਉਂਦੇ ਸਨ। ਤੇ ਉਸ ਤੋਂ ਬਾਅਦ ਫਿਰ ਉਹਨਾਂ ਨੇ ਅਗਲੇ ਦਿਨ ਕਲਿਫਟਨ ਦੀ ਜ਼ਰੂਰ ਸੈਰ ਕਰਨ ਜਾਂਦੇ ਸਨ ਕਿ ਬਈ ਅਸੀਂ ਦੇਖ ਕੇ ਆਈਏ, ਸਮੁੰਦਰ ਦੇਖ ਕੇ ਆਉਣਾ ਵੇ। ਜਿਹੜੇ ਪੰਜਾਬ ਤੋਂ ਆਉਂਦੇ ਨੇ ਉਹਨਾਂ ਨੂੰ ਸਮੁੰਦਰ ਦੇਖਣ ਦਾ ਬੜਾ ਸ਼ੌਕ ਹੁੰਦਾ। ਉਹ ਫਿਰ ਉਹਨਾਂ ਨੇ ਫਿਰ ਵਾਪਸ ਆਉਣਾ, ਫਿਰ ਇੱਕ ਅੱਧ ਦਿਨ ਬਾਜ਼ਾਰ ਬਜ਼ੂਰ ਇੱਥੇ ਦਾ ਦੇਖਣਾ, ਫਿਰ ਉਹਨਾਂ ਨੇ ਵਾਪਸੀ ਤਿਆਰੀ ਫੜਨੀ। ਫਿਰ ਮਹੀਨੇ ਡੇਢ ਬਾਅਦ ਜਦੋਂ ਹਾਜੀ ਵਾਪਸ ਆ ਰਹੇ ਨੇ, ਉਦੋਂ ਫਿਰ ਲੋਕ ਆਉਂਦੇ ਸਨ ਉਹਨਾਂ ਨੂੰ ਲੈਣ ਵਾਸਤੇ, ਰਿਸੀਵ ਕਰਨ ਵਾਸਤੇ। ਫਿਰ ਵੀ ਸਾਡੇ ਘਰ ਹੀ ਠਹਿਰਦੇ ਸਨ। ਤੇ ਸਾਨੂੰ ਮਤਲਬ ਇੰਨੀ ਖੁਸ਼ੀ ਹੁੰਦੀ ਸੀ। ਸਾਡੇ ਪੇਰੈਂਟਸ ਸਾਨੂੰ ਇਹੀ ਸਿਖਾਉਂਦੇ ਸਨ। ਉਹ ਜ਼ਮਾਨੇ ਹੀ ਉਹ ਚੰਗੇ ਸਨ ਕਿ ਬਈ ਉਹ ਫਲਾਣਾ ਆ ਰਿਹਾ, ਬਈ ਅਸੀਂ, ਸਾਨੂੰ ਚਾਅ ਚੜ੍ਹ ਜਾਂਦੇ ਸਨ, ਚਾਚਾ ਜੀ ਆ ਰਹੇ ਨੇ। ਸਾਨੂੰ ਕਈ ਆਪਣੇ ਅੱਬੂ ਦੇ ਮੁਹੱਲੇਦਾਰਾਂ ਦਾ ਉਦੋਂ ਵੱਡੇ ਹੋ ਕੇ ਪਤਾ ਚੱਲਿਆ ਕਿ ਸਾਡੇ ਅੱਬੂ ਦੇ ਅਸਲੀ ਭੈਣ ਭਰਾ ਨਹੀਂ ਨੇ, ਇਹ ਉਹਨਾਂ ਦੇ ਮੁਹੱਲੇਦਾਰ ਨੇ। ਇੰਨੀ ਇੱਜ਼ਤ ਹੁੰਦੀ ਸੀ। ਸਾਡੇ ਫੁੱਫੋ ਰਹਿਮਤ ਆਉਂਦੇ ਸਨ, ਸਾਡੇ ਅੱਬੂ ਦੇ ਉੱਥੇ ਸਿਆਲਕੋਟ 'ਚ ਪੜੋਸੀ ਸਨ, ਤੇ ਫੁੱਫੋ ਰਹਿਮਤ ਆਉਂਦੇ ਹੁੰਦੇ ਸਨ। ਤੇ ਅੱਬੂ ਨੇ ਕਹਿਣਾ ਫੁੱਫੋ ਆ ਰਹੀ ਹੈ ਤੁਹਾਡੀ, ਤਾਂ ਅਸੀਂ ਇੰਨੇ ਖੁਸ਼ ਹੋ ਜਾਣਾ ਫੁੱਫੋ ਰਹਿਮਤ ਆ ਰਹੀ। ਸਾਨੂੰ ਜਦੋਂ ਤੱਕ ਥੋੜ੍ਹੇ ਬੜੇ ਨਹੀਂ ਹੋਏ ਸਾਂ, ਸਾਨੂੰ ਬਿਲਕੁਲ ਨਹੀਂ ਪਤਾ ਸੀ ਕਿ ਸਾਡੀ ਅਸਲੀ ਫੁੱਫੋ ਨਹੀਂ। ਉਸੇ ਤਰ੍ਹਾਂ ਇੱਜ਼ਤ ਕਰਨੀ। ਅੱਬੂ ਨੇ ਕਹਿਣਾ ਆਪਾਂ ਰਹਿਮਤ ਆਈ ਹੈ ਸਾਡੇ ਘਰ ਹੀ, ਉਹਨਾਂ ਨੇ ਠਹਿਰਨਾ ਕਰਨਾ। ਹੱਤਾ ਕਿ ਆਪਾ ਰਹਿਮਤ ਜਦੋਂ ਮੰਜੀ ਤੋਂ ਪੈਰ ਥੱਲੇ ਰੱਖਦੇ ਸਨ ਨਾ, ਕਿ ਉਤਰਨ ਲੱਗੇ ਸਨ, ਤਾਂ ਅੱਬੂ ਨੇ ਫਟਾਫਟ ਜੁੱਤੀ ਅੱਗੇ ਕਰ ਦੇਣੀ ਕਿ ਉਹਨਾਂ ਦੀ ਜੁੱਤੀ ਸਿੱਧੀ ਕਰਨੀ ਵੱਡਿਆਂ ਦੀ। ਅਤੇ ਉਹ ਅਸੀਂ ਆਪਣੇ ਬੱਚੇ ਅੱਬੂ ਨੂੰ ਦੇਖਣੇ ਹੁੰਦੇ ਸਾਂ ਇਸ ਤਰ੍ਹਾਂ ਇੱਜ਼ਤ ਕਰਦੇ। ਚਾਹ ਬੜੇ ਸ਼ੌਕ ਨਾਲ ਪੀਂਦੇ ਸਨ। ਅੱਬੂ ਨੇ ਕਹਿਣਾ ਜਾਂ ਫੁੱਫੋ ਵਾਸਤੇ ਚਾਹ ਬਣਾ ਕੇ ਲੈ ਕੇ ਆਓ, ਅਤੇ ਉਹ ਬੜੀ ਇਹਤਮਾਮ ਕਰਨਾ। ਜਿੰਨੇ ਦਿਨ ਉਹਨਾਂ ਨੇ ਸਾਡੇ ਵੱਲ ਰਹਿਣਾ, ਅਤੇ ਬੜਾ ਹੀ ਚਾਹ ਚੜ੍ਹਨਾ ਸਮਝੋ। ਅਤੇ ਉਹ ਬੜੇ ਹੋ ਕੇ ਸਾਨੂੰ ਇਨਕਸ਼ਾਫ ਹੋਇਆ ਕਿ ਸਾਡੀ ਅਸਲੀ ਫੁੱਫੋ ਨੇ। ਲੇਕਿਨ ਉਹ ਜ਼ਮਾਨੇ ਅੱਛੇ ਸਨ ਨਾ, ਉਹ ਲੋਕ ਸੁਥਰੇ ਸਨ। ਉਹ ਲੋਕ ਦਿਲਾਂ ਦੇ ਜਿਹੜਾ ਮਾਲਦਾਰ ਲੋਕ ਸਨ। ਉਹ ਐਸੇ ਲੋਕ ਸਨ ਕਿ ਜਿਹਨਾਂ ਦੀ ਜੇਬ ਭਾਵੇਂ ਹਲਕੀ ਸੀ, ਉਹ ਉਹਨਾਂ ਦੇ ਦਿਲ ਬੜੇ ਵੱਡੇ ਵੱਡੇ ਸਨ। ਉਹ ਆਪਣੀ ਜਿਹੜਾ ਨਾ ਲੋਕਾਂ ਦਾ, ਆਪਣੇ ਰਿਸ਼ਤੇਦਾਰਾਂ ਦਾ, ਆਪਣੇ ਭੈਣ ਭਰਾਵਾਂ ਦਾ, ਆਪਣੇ ਮੁਹੱਲੇਦਾਰਾਂ ਦਾ, ਇਨਸਾਨੀਅਤ ਨੂੰ ਲੈ ਕੇ ਅਤੇ ਆਪਣੇ ਅਹਿਸਾਸ ਦੇ ਨਾਲ ਚੱਲਦੇ ਸਨ ਕਿ ਅਹਿਸਾਸ ਹੀ ਸਭ ਕੁਝ ਚੀਜ਼ ਹੁੰਦੀ ਹੈ ਜ਼ਿੰਦਗੀ ਵਿੱਚ। ਅਗਰ ਤੁਹਾਡੇ 'ਚ ਅਹਿਸਾਸ ਨਹੀਂ ਹੈ, ਅਤੇ ਫਿਰ ਉਹ ਕਹਿੰਦੇ ਜ਼ੋਰੀ ਕਿਸੇ ਕੋ ਕਰਵਾਇਆ ਅਤੇ ਕੀ ਕਰਵਾਇਆ, ਪਿਆਰ ਵੀ ਕਰਵਾਇਆ, ਜ਼ੋਰੀ ਕਰਵਾਇਆ ਅਤੇ ਕੀ ਕਰਵਾਇਆ। ਅਤੇ ਇਸ ਤੋਂ ਗੱਲ ਹੁੰਦੀ ਹੈ ਸਾਰੀ ਅਹਿਸਾਸ ਦੀ। ਅਤੇ ਬਹਰਹਾਲ ਉਹ ਉਜ਼ਮਾ ਤੁਹਾਡੀ ਗੱਲ ਬਿਲਕੁਲ ਠੀਕ ਹੈ ਕਿ ਉਸ ਜ਼ਮਾਨੇ ਬਰਾਤਾਂ ਵੀ ਆ ਕੇ ਠਹਿਰਦੀਆਂ ਸਨ, ਹਾਜੀ ਆਉਂਦੇ ਸਨ, ਲੋਕ ਬਿਸਤਰੇ ਵੀ ਦਿੰਦੇ ਸਨ, ਲੋਕ ਭਾਂਡੇ ਵੀ ਦਿੰਦੇ ਸਨ ਮੁਹੱਲੇ ਦਾ। ਮੇਰੀ ਖੁਦ ਜਦੋਂ ਸ਼ਾਦੀ ਹੋਈ ਹੈ ਤਾਂ ਇੰਨਾ ਹੁੰਦਾ ਸੀ ਕਿ ਸਾਰੇ ਮੁਹੱਲੇਦਾਰਾਂ ਨੇ ਉਸ 'ਚ ਹਿੱਸਾ ਪਾਇਆ ਕਿ ਕੋਈ ਕੁਛ ਕਰ ਰਿਹਾ ਕੰਮ, ਕੋਈ ਕੁਛ ਕਰ ਰਿਹਾ, ਕੋਈ ਗੋਟਾ ਲਾ ਰਿਹਾ। ਕਿਸੇ ਕਹਿਣਾ ਮੈਨੂੰ ਦੁਪੱਟੇ ਦੇ ਦੇਵੋ, ਮੈਂ ਗੋਟਾ ਹੀ ਲਾ ਦਿੰਦੀ, ਉਹ ਕਰ ਦਿੰਦੀ ਹਾਂ। ਉਹ ਜਿਹੜੀਆਂ ਲੈਸਾਂ ਲੱਗਦੀਆਂ ਸਨ ਦੁਪੱਟਿਆਂ 'ਤੇ, ਬੜੀਆਂ ਸੋਹਣੀਆਂ ਲੈਸਾਂ, ਉਹ ਸਾਡੇ ਸਾਹਮਣੇ ਰਹਿੰਦੇ ਸਨ, ਉਹਨਾਂ ਨੇ ਲਾਇਆ। ਮੇਰਾ ਗਰਾਰਾ ਜਿਹੜਾ ਸਾਡੇ ਬਿਲਕੁਲ ਨਾਲ ਪੜੋਸ 'ਚ ਰਹਿੰਦੇ ਸਨ ਚਾਚੀ, ਉਰਦੂ ਸਪੀਕਿੰਗ ਸਨ ਚਾਚੀ, ਉਹਨਾਂ ਨੂੰ ਅੱਲਾ ਉਹਨਾਂ ਨੂੰ ਜੰਨਤ ਨਸੀਬ ਕਰੇ। ਅਤੇ ਚਾਚੀ ਨੇ ਮੇਰਾ ਗਰਾਰਾ ਸੀਤਾ ਸੀ ਕਿ ਮੈਂ ਸੀ ਕੇ ਦੇਵਾਂਗੀ। ਉਹਨਾਂ ਨੇ ਕਟਿੰਗ ਕਰਕੇ ਦਿੱਤੀ। ਫਿਰ ਉਹ ਬਾਜ਼ਾਰੋਂ ਜਾ ਕੇ ਉੱਤੇ ਕੰਮ ਕਰਵਾਇਆ ਗਿਆ। ਉਸ ਤਰ੍ਹਾਂ ਇਸ ਤਰ੍ਹਾਂ ਰੈਡੀਮੇਡ ਇਸ ਤਰ੍ਹਾਂ ਬਹੁਤ ਜ਼ਿਆਦਾ ਨਹੀਂ ਚੀਜ਼ਾਂ ਮਿਲਦੀਆਂ ਸਨ। ਫਿਰ ਕੰਮ ਕਰਵਾਇਆ ਗਿਆ। ਫਿਰ ਉਹ ਕੰਮ ਹੋ ਕੇ ਆ ਗਿਆ। ਫਿਰ ਚਾਚੀ ਨੇ ਬੜਾ ਸੋਹਣਾ ਉਹਨੂੰ ਸੀਤਾ, ਇੰਨਾ ਖੂਬਸੂਰਤ ਉਹਦੀ ਸਿਲਾਈ ਕੀਤੀ ਗੋਡਿਆਂ ਦੇ ਉੱਤੇ ਹੱਥ ਨਾਲ। ਫਿਰ ਉਹਨਾਂ ਨੇ ਉਹ ਜਿਹੜੀ ਲੈਸ ਲਾਈ, ਕਿਰਨ ਵਾਲਾ ਮੇਰਾ ਦੁਪੱਟਾ ਉਹਨਾਂ ਨੇ ਅੱਗੇ ਕਿਰਨ ਲਾਈ। ਅਤੇ ਉਹ ਸੂਟ ਮੇਰਾ ਉਹਨਾਂ ਨੇ ਕਹਿ ਕੇ ਉਹਨਾਂ ਨੇ ਕਿਹਾ ਕਿ ਬਈ ਇਹ ਮੈਂ ਸੂਟ ਮੈਂ ਸੀ ਕੇ ਦੇਵਾਂਗੀ, ਕਿਉਂਕਿ ਪੂਰੇ ਮੁਹੱਲੇ 'ਚ ਉਹਨਾਂ ਦੀ ਸਿਲਾਈ ਮਸ਼ਹੂਰ ਸੀ। ਅਤੇ ਉਹਨਾਂ ਨੇ ਆਪਣਾ ਹਿੱਸਾ ਇਸ ਤਰ੍ਹਾਂ ਪਾਇਆ। ਅਤੇ ਉਹ ਜ਼ਮਾਨੇ ਹੁਣ ਕਿੱਥੇ ਆਣੇ ਨੇ।
ਹੁਣ ਤੇ ਕੋਈ ਕਿਸੇ ਨੂੰ ਸਲਾਮ ਕਰਕੇ ਰਾਜ਼ੀ ਨਹੀਂ ਹੈ ਕਿ ਬਈ ਅਸੀਂ ਕਿਉਂ ਕਰੀਏ, ਅਸੀਂ ਚੌੜਾ ਹੋ ਕੇ ਹਰ ਬੰਦਾ ਕੋਲੋਂ ਦੀ ਲੰਘ ਜਾਂਦੇ ਨੇ ਲੋਕ, ਪਰ ਸਲਾਮ ਕਰਨਾ ਗਵਾਰਾ ਨਹੀਂ ਕਰਦੇ ਕਿਉਂਕਿ ਆਕੜਾਂ ਵਾਲਾ ਜ਼ਮਾਨਾ ਵੀ ਉਹ ਜਿਹੜਾ ਨਾ ਕਿ ਇਨਕਿਸਾਰੀ ਵਾਲੇ ਜ਼ਮਾਨੇ ਖਤਮ ਹੋ ਗਏ। ਚਲੋ ਵੀ ਮੇਰਾ ਖਿਤਾਬ ਬੜਾ ਲੰਮਾ ਹੋ ਜਾਂਦਾ, ਜਦੋਂ ਮੈਂ ਖਿਤਾਬ ਕਰਨ ਲੱਗਦੀ ਹਾਂ ਖਾਸਾ ਲੰਬੀ ਗੱਲ ਸਾਡੀ ਹੋ ਜਾਂਦੀ, ਪਤਾ ਨਹੀਂ ਕਿੰਨੇ ਮਿੰਟ ਦੀ ਹੋ ਗਈ ਹੈ ਤੇ ਮੈਨੂੰ ਪਤਾ ਹੀ ਨਹੀਂ ਚੱਲਦਾ, ਮੈਂ ਬੋਲਣ ਲੱਗਦੀ ਹਾਂ ਬੋਲਦੀ ਜਾਨੀ ਹਾਂ ਤੇ ਮੈਂ ਕੁਛ ਲੋਕ ਸ਼ਾਇਦ ਮੇਰੀ ਗੱਲਾਂ ਤੋਂ ਤੰਗ ਵੀ ਆ ਜਾਂਦੇ ਹੋਣਗੇ ਕਿ ਬਈ ਇਹ ਕੀ ਹੈ ਜੋ ਸ਼ੁਰੂ ਹੁੰਦੀ ਹੈ। ਮੈਨੂੰ ਹਾਲਾਂਕਿ ਖਾਸੇ ਲੋਕ ਕਹਿੰਦੇ ਨੇ ਕਿ ਵੀ ਘੱਟ ਗੱਲ ਕਰਿਆ ਕਰੋ, ਛੋਟੀ ਵੀਡੀਓ ਬਣਾਇਆ ਕਰੋ ਤਾਂ ਕਿ ਲੋਕ ਦੇਖਣ, ਤੁਹਾਡੇ ਤੋਂ ਤੰਗ ਨਾ ਆਉਣ। ਤੇ ਚਲੋ ਵੀ ਹੁਣ ਜਿਹਨੇ ਉਹ ਨਾਯਾਬ ਜ਼ਮਾਨੇ ਸੁਣਨੇ ਨੇ, ਮੇਰੇ ਕੋਲੋਂ ਛੋਟੀ ਗੱਲ ਨਹੀਂ ਹੋ ਸਕਦੀ, ਇਸ ਤੋਂ ਕਿ ਉਹ ਜ਼ਮਾਨੇ ਹੀ ਬੜੇ ਅਨਮੋਲ ਨੇ, ਉਹਨਾਂ ਦਾ ਜ਼ਿਕਰ ਤੇ ਅਸੀਂ ਕਰੀਏ ਤੇ ਇਹ ਘੰਟੇ 2 ਘੰਟੇ ਉਹ ਸਮਾ ਹੀ ਨਹੀਂ ਸਕਦੇ ਉਹਦੇ ਵਿੱਚ। ਉਹ ਜ਼ਮਾਨੇ ਜਿਹੜੇ ਇੰਨੇ ਖੂਬਸੂਰਤ ਜ਼ਮਾਨੇ ਸਨ, ਉਹਨਾਂ ਦਾ ਜ਼ਿਕਰ ਅਸੀਂ ਕਿਸ ਤਰ੍ਹਾਂ ਥੋੜ੍ਹੇ ਜਿਹੇ ਮਿੰਟਾਂ 'ਚ ਕਰ ਦਈਏ। ਪਰ ਕੋਸ਼ਿਸ਼ ਕਰਨੇ ਆ, ਉਹ ਕਹਿੰਦੇ ਦਰਿਆ ਕੋ ਕੂਜ਼ੇ ਮੇਂ ਬੰਦ ਕਰਨੇ ਕੀ ਹਮ ਕੋਸ਼ਿਸ਼ ਕਰਤੇ ਹੈ। ਤੇ ਫਿਰ ਹੁਣ ਮੈਂ ਚੱਲਨੀ ਆ, ਫਿਰ ਇਨਸ਼ਾਅੱਲਾ ਫਿਰ ਇੱਕ ਨਵੀਂ ਗੱਲ ਦੇ ਨਾਲ, ਨਵੀਂ ਯਾਦ ਦੇ ਨਾਲ ਅਸੀਂ ਆ ਜਾਵਾਂਗੇ। ਤੇ ਹੁਣ ਜਾਂਦੇ ਜਾਂਦੇ ਉਸਮਾਂ ਨੂੰ ਮੈਨੂੰ ਤੇ ਕੁਛ ਨਾ ਕੁਛ ਤਾਂ ਮੈਨੂੰ ਸੁਣਾਉਣਾ ਪੈਣਾ ਵੇ। ਸਈਓ ਨੀ ਮੇਰਾ ਮਾਹੀ ਮੇਰੇ ਭਾਗ ਜਗਾਵਣ ਆ ਗਿਆ, ਮੈਨੂੰ ਹੀਰ ਬਣਾਵਣ ਆ ਗਿਆ, ਮੇਰੇ ਭਾਗ ਜਗਾਵਣ ਆ ਗਿਆ। ਉਜ਼ਮਾ ਯਕੀਨ ਮੰਨੋ ਗਲਾ ਸਾਥ ਨਹੀਂ ਪਿਆ ਦਿੰਦਾ, ਜ਼ਰਾ ਜਿਹਾ ਅਗਲੀ ਤਾਨ ਖਿੱਚਾਂਗੀ ਨਾ ਫੌਰਨ ਖਾਂਸੀ ਸ਼ੁਰੂ ਹੋ ਜਾਏਗੀ। ਤੇ ਚਲੋ ਮੈਂ ਤੁਹਾਨੂੰ ਖੁਸ਼ ਕਰਨ ਵਾਸਤੇ ਇੰਨਾ ਕੁ ਗਾ ਦਿੱਤਾ ਵੇ, ਫਿਰ ਇਨਸ਼ਾਅੱਲਾ ਗਲਾ ਠੀਕ ਹੋਏਗਾ ਤੇ ਫਿਰ ਅਸੀਂ ਦੂਸਰੇ ਗਾਣੇ ਵੀ ਗਾਵਾਂਗੇ। ਤੇ ਕੁੜੀਏ ਦੇਖ ਲੈ ਵੇ ਮੈਂ ਦਿਲ ਤੇਰੇ ਕਦਮਾਂ 'ਚ ਰੱਖਿਆ, ਵੇ ਮੈਂ ਦਿਲ ਤੇਰੇ ਕਦਮਾਂ 'ਚ ਰੱਖਿਆ, ਤੂੰ ਪੈਰ ਟਪਾ ਤੇ ਸਹੀ, ਤੂੰ ਪੈਰ ਟਪਾ ਤੇ ਸਹੀ, ਦਿਲ ਤੋੜੇਗਾ ਤੇ ਦੇ ਦਿਆਂਗੀ ਜਾਨ, ਵੇ ਜਾ ਕੇ ਵਖਾ ਤੇ ਸਹੀ, ਵੇ ਜਾ ਕੇ ਵਖਾ ਤੇ ਸਹੀ, ਵੇ ਮੈਂ ਦਿਲ ਤੇਰੇ ਕਦਮਾਂ 'ਚ ਰੱਖਿਆ। ਤੇ ਅੱਲਾ ਹਾਫਿਜ਼ ਤੇ ਰੱਬ ਰਾਖਾ।